इलाही आंसू भरी जिंदगी किसी को ना दे, खुशी के बाद गमे बेकसी किसी को ना दे इला। नाज़रीन अस्सलामुअलैकुम। मेहदी हसन खान शहनशाह गज़ल भी सन ते अजीम इंसान भी। एक टपरीवास मेहदी हसन खान दे कोल आया ते आख्या, अगर तुसी मेरी झुग्गी ते आके ना गाया ते मेरी बेटी नूं तलाक हो जाएगी। मेहदी हसन खान ने की आख्या, ਇਹ ਜਾਣਨ ਲਈ ਇਸ ਵੀਲਾਗ ਨੂੰ ਅਖੀਰ ਤੱਕ ਵੇਖੋ ਤੇ ਬਾਬਰ ਜਵੇਦਾਰ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਵਾਕਿਆ ਸੁਣਾਉਣ ਤੋਂ ਪਹਿਲਾਂ ਇੱਕ ਹੋਰ ਛੋਟੇ ਜਿਹੇ ਵਾਕਿਆ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ, ਕਿਉਂ ਜੇ ਇਹ ਵਾਕਿਆ ਪਹਿਲੇ ਵਾਕਿਆ ਨਾਲ ਜੁੜਤ ਰੱਖਦਾ ਹੈ। ਮੈਂ ਤੇ ਮੁਹੰਮਦ ਜਨੇਦ ਅਕਰਮ ਮਰਹੂਮ ਕਾਰ ਵਿੱਚ ਸਵਾਰ ਉਹਨਾਂ ਦੀ ਰਿਹਾਇਸ਼ਗਾਹ ਵਾਕਿਆ ਟਾਊਨਸ਼ਿਪ ਦੇ ਨੇੜੇ ਪਹੁੰਚੇ। ਖਾਂ ਸਾਹਿਬ ਗੱਡੀ ਵਿੱਚੋਂ ਕੋਈ ਬੋਲਿਆ। ਮੈਂ ਕਾਰ ਦੀ ਖਿੜਕੀ ਵਿੱਚੋਂ ਸੱਜੇ ਪਾਸੇ ਵੇਖਿਆ। ਘਰ ਦਾ ਮੇਨ ਗੇਟ ਖੁੱਲ੍ਹਾ ਹੋਇਆ ਸੀ। ਡਿਊੜੀ ਵਿੱਚ ਸ਼ਹਿਨਸ਼ਾਹ ਗਜ਼ਲ ਤੇ ਵੇਲੇ ਦੇ ਲੈਜੈਂਡ ਮਹਿਦੀ ਹਸਨ ਖਾਨ ਵੀਲ ਚੇਅਰ ਤੇ ਬੈਠੇ ਵਿਖਾਲੀ ਦਿੱਤੇ। ਇਹ ਘਰ ਮਹਿਦੀ ਹਸਨ ਖਾਨ ਦੇ ਬੇਟੇ ਦਾ ਸੀ। ਅਸੀਂ ਸਾਰੇ ਕਾਰ ਤੋਂ ਥੱਲੇ ਉਤਰੇ। ਮੈਂ ਖਾਨ ਸਾਹਿਬ ਦੇ ਨੇੜੇ ਹੋ ਕੇ ਸਲਾਮ ਲਈ ਹੱਥ ਅਗਾਂਹ ਵਧਾਇਆ। ਉਹਨਾਂ ਮੇਰੀ ਤਰਫ ਵੇਖਿਆ। ਮੈਨੂੰ ਜਲਦੀ ਖਾਨ ਸਾਹਿਬ ਦੀ ਅਸਾਬੀ ਕਮਜ਼ੋਰੀ ਦਾ ਅਹਿਸਾਸ ਹੋਇਆ ਤੇ ਮੈਂ ਖੁਦ ਹੀ ਉਹਨਾਂ ਦਾ ਹੱਥ ਫੜ ਲਿਆ। ਮੇਰੇ ਮੂੰਹ ਵਿੱਚੋਂ ਨਿਕਲਿਆ, रंजश ही सही दिल ही दुखाने के लिए आ। ਇਹ ਸੁਣਦਿਆਂ ਉਹਨਾਂ ਦੀਆਂ ਅੱਖੀਆਂ ਇੰਝ ਚਮਕੀਆਂ ਜਿਵੇਂ ਰਾਖ ਵਿੱਚ ਚੰਗਾਰੀ ਚਮਕਦੀ ਹੈ। ਆਲ ਦੁਆਲੇ ਚੰਦ ਬੱਚੇ ਗਲੀ ਵਿੱਚ ਖੇਲ ਰਹੇ ਸਨ, ਜਿਹੜੇ ਇਸ ਗੱਲ ਤੋਂ ਬੇਖਬਰ ਸਨ ਕਿ ਵੇਲੇ ਦਾ ਲੈਜੈਂਡ ਵੀਲ ਚੇਅਰ ਤੇ ਬੈਠਾ ਹੋਇਆ ਏ। ਡਾਰ ਸਾਹਿਬ ਆਓ ਚਲੀਏ, ਥੋੜ੍ਹੀ ਦੇਰ ਤੱਕ ਦੁਬਾਰਾ ਆਵਾਂਗੇ, ਮੁਹੰਮਦ ਜਨੇਦ ਅਕਰਮ ਨੇ ਆਖਿਆ ਤੇ ਅਸੀਂ ਬਾਹਰ ਵੱਲ ਟੁਰ ਪਏ। ਮੈਂ ਦਿਲੋਂ ਦਿਮਾਗ ਵਿੱਚ ਜਨਮ ਲੈਣ ਵਾਲੀ ਬੇਚੈਨ ਕਫੀਅਤ ਹੇਠ ਪਿਛਾਂ ਮੁੜ ਕੇ ਵੇਖਿਆ। ਮੇਰੀਆਂ ਅੱਖੀਆਂ ਮਹਿੰਦੀ ਹਸਨ ਦੀ ਅੱਖੀਆਂ ਨਾਲ ਮਿਲੀਆਂ। ਮੇਰੇ ਮਹਿਸੂਸਾਤ ਨੂੰ ਇੰਝ ਲੱਗਾ ਜਿਵੇਂ ਉਹਨਾਂ ਦੇ ਲੱਭ ਹਿਰ ਰਹੇ ਨੇ ਤੇ ਉਹ ਕਹਿ ਰਹੇ ਨੇ, रंजिशे सहे रंजिशे सहे दिल ही दुखाने लिए गा, रंजिशे सहे दिल ही दुखाने लिए गा, रंजिशे सहे आ फिर से मुझे छोड़ के जाने के लिए आ, रंजिशे से। ਤਾਰਕ ਡਾਰ ਸਾਹਿਬ ਗੁਜਰਾਂਵਾਲਾ ਵਿੱਚ ਅਕਸਰ ਮੌਸੀਕੀ ਦੀ ਮਹਿਫਲ ਸਜਾਉਂਦੇ ਰਹਿੰਦੇ ਨੇ ਤੇ ਉਹ ਮਾਜ਼ੀ ਵਿੱਚ ਇਹਨਾਂ ਮਹਿਫਲਾਂ ਵਿੱਚ
ਮਹਿੰਦੀ ਹਸਨ ਖਾਂ ਦੇ ਸ਼ਾਗਿਰਦਾਂ ਰਿਆਜ਼ ਮਹਿੰਦੀ ਮਰਹੂਮ ਤੇ ਸ਼ਰਾਜ਼ ਮਹਿੰਦੀ ਨੂੰ ਵੀ ਬੁਲਾਉਂਦੇ ਰਹਿੰਦੇ ਸਨ। ਮਹਿੰਦੀ ਹਸਨ ਖਾਂ ਦੇ ਸ਼ਾਗਿਰਦਾਂ ਤੋਂ ਇਲਾਵਾ ਅਬਦੁਲ ਮਜੀਦ ਭੱਟ ਮਰਹੂਮ, ਸਲੀਮ ਰਮਜ਼ਾਨ ਖੋਖਰ, ਰਾਸ਼ਿਦ ਅਵੈਸ, ਸ਼ਹਿਜ਼ਾਦ ਖਾਨ, ਇਫਤਿਖਾਰ ਭੱਟ, ਅਫਜ਼ਲ ਹੈਦਰ, ਜਲੀਸ ਮੀਰ ਐਡਵੋਕੇਟ ਤੇ ਦੀਗਰ ਵੀ ਇਹਨਾਂ ਮਹਿਫਲਾਂ ਦੀ ਰੌਣਕ ਵਧਾਉਂਦੇ ਰਹਿੰਦੇ ਸਨ। ਤਾਰਕ ਡਾਰ ਸਾਹਿਬ ਨੇ ਕਈ ਵਰ੍ਹੇ ਪਹਿਲੇ ਮੈਨੂੰ ਵੀ ਮਹਿਫਲੇ ਮੌਸੀਕੀ ਤੋਂ ਮਹਿਜ਼ੂਜ਼ ਹੋਣ ਲਈ ਬੁਲਾਇਆ। ਇਹਦੇ ਵਿੱਚ ਮਹਿੰਦੀ ਹਸਨ ਖਾਂ ਸਾਹਿਬ ਦੇ ਸ਼ਾਗਿਰਦ ਵੀ ਆਉਣਾ ਸੀ। ਮਹਿੰਦੀ ਹਸਨ ਖਾਂ ਦੇ ਨਾਲ ਕਈ ਵੇਲੇ ਪਹਿਲਾਂ ਅਚਾਨਕ ਮੁਲਾਕਾਤ ਮੇਰੇ ਦਿਲੋਂ ਦਿਮਾਗ ਵਿੱਚ ਵਸ ਚੁੱਕੀ ਸੀ। ਇਸ ਲਈ ਮੈਂ ਖਾਂ ਸਾਹਿਬ ਦੀ ਯਾਦ ਨੂੰ ਤਾਜ਼ਾ ਕਰਨ ਲਈ ਮਹਿਫਲ ਵਿੱਚ ਚਲਾ ਗਿਆ। ਮਹਿਫਲ ਖਤਮ ਹੋਣ ਤੋਂ ਬਾਅਦ ਤਾਰਕ ਡਾਰ ਸਾਹਿਬ ਦੀ ਮੌਜੂਦਗੀ ਵਿੱਚ ਸ਼ਹਿਰਾਜ਼ ਮਹਿੰਦੀ, ਜਿਹੜੇ ਮਹਿੰਦੀ ਹਸਨ ਖਾਂ ਦੇ ਸ਼ਾਗਿਰਦ ਵੀ ਨੇ, ਮੈਨੂੰ ਮਹਿੰਦੀ ਹਸਨ ਖਾਂ ਦਾ ਵਾਕਿਆ ਸੁਣਾਇਆ, ਜਿਹੜਾ ਉਹਨਾਂ ਦੀ ਅਜ਼ਮਤ ਦਾ ਮੂੰਹ ਬੋਲਦਾ ਸਬੂਤ ਹੈ। ਸ਼ਹਿਰਾਜ਼ ਮਹਿੰਦੀ ਦੱਸਿਆ, ਇੱਕ ਟੱਪਰੀਵਾਸ ਨੇ ਮਹਿੰਦੀ ਹਸਨ ਖਾਂ ਦੇ ਕੋਲ ਆ ਕੇ ਆਖਿਆ, ਅਗਰ ਅੱਜ ਤੁਸੀਂ ਮੇਰੀ ਝੁੱਗੀ ਤੇ ਆ ਕੇ ਨਾ ਗਾਇਆ ਤੇ ਮੇਰੀ ਬੇਟੀ ਨੂੰ ਤਲਾਕ ਹੋ ਜਾਵੇਗੀ। ਮਹਿੰਦੀ ਹਸਨ ਖਾਂ ਨੇ ਵਾਕਿਆ ਦੀ ਤਫਸੀਲ ਵਿੱਚ ਜਾਣ ਦੀ ਕੋਸ਼ਿਸ਼ ਨਾ ਕੀਤੀ, ਸਿਰਫ ਇੰਨਾ ਕਿਹਾ, ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਨੇ, ਮੈਂ ਜ਼ਰੂਰ ਗਾਵਾਂਗਾ। ਸ਼ਾਮ ਨੂੰ ਮਹਿੰਦੀ ਹਸਨ ਖਾਂ ਨੇ ਮੈਨੂੰ ਆਖਿਆ, शहराज सामान बांध लो, आज हमें पखीवास की झुग्गी पे जाके गाना है। मैं खान साहब दे हुक्म दी तामील की। ਇਹ ਉਹ ਜ਼ਮਾਨਾ ਸੀ ਜਦੋਂ ਮਹਿੰਦੀ ਹਸਨ ਖਾਂ ਦੀ ਗਾਇਕੀ ਮੁਲਕ ਦੇ ਕੋਨੇ-ਕੋਨੇ ਵਿੱਚ ਗੂੰਜਦੀ ਸੀ। ਜਦ ਮਹਿੰਦੀ ਹਸਨ ਖਾਂ ਨੇ ਉੱਥੇ ਪਹੁੰਚ ਕੇ ਗਾਣਾ ਸ਼ੁਰੂ ਕੀਤਾ, ਲੋਕ ਨਜ਼ਦੀਕੀ ਰਿਹਾਇਸ਼ਾਂ ਤੋਂ ਬਾਹਰ ਨਿਕਲ ਆਏ। ਚੱਲਦੇ ਫਿਰਦੇ ਲੋਕ ਮਹਿਫਲ ਦਾ ਹਿੱਸਾ ਬਣ ਗਏ। ਲੋਕਾਂ ਦੀ ਇੱਕ ਵੱਡੀ ਤਾਦਾਦ ਮਹਿੰਦੀ ਹਸਨ ਖਾਂ ਨੂੰ ਸੁਣ ਰਹੀ ਸੀ। ਉਹ ਰਾਤ ਦੇਰ ਤੱਕ ਗਾਉਂਦੇ ਰਹੇ। ਇੱਕ ਗਜ਼ਲ ਜਿਹੜੀ ਮਾਹੌਲ ਦੇ ਐਨ ਮੁਤਾਬਕ ਸੀ, ਉਸ ਨੂੰ ਬੜੀ ਪਸੀਰਾਈ ਹੋਈ। ਉਹ ਗਜ਼ਲ ਐਵੇਂ, इलाही आंसू भरी जिंदगी किसी को ना दे, खुशी के बाद गमे बेकसी किसी को ना दे। महफिल ख़त्म हुई। शहराज ਮਹਿੰਦੀ ਨੇ ਦੱਸਿਆ ਕਿ ਸਾਡੇ ਹਰ ਤਰਫ ਨੋਟਾਂ ਦੇ ਢੇਰ ਲੱਗੇ ਹੋਏ ਸਨ। ਮਹਿੰਦੀ ਹਸਨ ਖਾਂ ਨੇ ਆਖਿਆ, ਸਾਰੀ ਰਕਮ ਇਕੱਠੀ ਕਰੋ। ਰਕਮ ਇਕੱਠੀ ਕਰਕੇ ਗਠੜੀ ਵਿੱਚ ਬੰਨੀ ਗਈ। ਅਸੀਂ ਉਹ ਗਠੜੀ ਚੁੱਕ ਕੇ ਟੱਪਰੀ ਬਾਸ ਦੀ ਝੁੱਗੀ ਵਿੱਚ ਆਏ ਤੇ ਮਹਿੰਦੀ ਹਸਨ ਖਾਂ ने टपरी वास को आख्या, ये आपकी बेटी के जहेज के लिए। शहराज मेहंदी ने दसिया, यह वाकया हमेशा ले मेरे दिलो दिमाग विच वस चुकिया है। मेहंदी हसन खान शहनशाह गज़ल भी सन ते अजीम इंसान भी। इलाही आंसू भरी जिंदगी किसी को ना दे, खुशी के बाद गमे बेकसी
کسی کو نہ دے الہی آنسو بھری زندگی کسی کو